ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਜ਼, ਅਸੀਂ ਜਦੋਂ ਪੰਜਾਬ ਵੱਲ ਨਜ਼ਰ ਮਾਰਦੇ ਹਾਂ ਤਾਂ ਪਿਛਲੇ 2-3 ਦਿਨ ਦੀਆਂ ਜਿਹੜੀਆਂ ਖਬਰਾਂ ਨੇ ਉਹ ਪੰਜਾਬ ਦੇ फाइनैशियल क्राइसिस या ओवरऑल जो भारत के उत्ते नज़र मारनी होवे तां डीप जिहड़ा फाइनैशियल क्रंच है वो नज़र आ रहा है। वित्ती संकट इस हद तक प्रभावित कर रहा है पंजाब नूं कि पंजाब दे जिहड़े मंत्री हैगे ने फाइनैशियल मिनिस्टर खजाना मंत्री मनप्रीत सिंह बादल उन्होंने डायरैक्टली ये गल कह दी है कि जी खजाना कंप्लीटली खाली है, कर्जा लैके जिहड़ियां तनख्वाहां ने वो दित्तियां जा रही ने ते तकरीबन 4000 करोड़ रुपए के जिहड़े बिल ने अदायगियां ने पंजाब सरकार के सिर ते जिहड़ियां खड़ियां ने वो देण नूं सरकार दे कोल पैसे नहीं ने। इहदे जदों असीं देखदे हां इहदा संबंध ਉਹ ਭਾਰਤ ਦੇ ਜਿਹੜੀ GDP ਹੈ ਉਹਦੇ ਨਾਲ ਜੁੜਿਆ ਹੋਇਆ। ਜਿਹੜੀ ਗਰੋਥ ਰੇਟ ਹੈ ਕਿਤੇ ਨਾ ਕਿਤੇ ਜਿਹੜੇ ਦਾਅਵੇ ਸੀ ਸਰਕਾਰ ਦੇ ਪਿਛਲੇ ਸਮੇਂ ਦੇ ਵਿੱਚ ਮੋਦੀ ਸਰਕਾਰ ਦੇ ਰਹੇ ਨੇ ਜਿਹੜੇ ਕਿ ਭਾਰਤ ਦੀ ਗਰੋਥ ਰੇਟ ਜਿਹੜੀ ਦਰ ਹੈਗੀ ਹੈ ਉਹ ਬੜੀ ਵਧੀਆ ਚੱਲ ਰਹੀ ਹੈ, ਜਿਹੜੀ ਹੈ ਅਸੀਂ ਚੀਨ ਨੂੰ ਪਿੱਛੇ ਛੱਡ ਦਿਆਂਗੇ ਤੇ ਅਸੀਂ ਅਮਰੀਕਾ ਦੇ ਨਾਲ ਟੱਕਰ ਲੈ ਰਹੇ ਹਾਂ, ਅਸੀਂ ਗਲੋਬਲ ਸੁਪਰ ਪਾਵਰ ਬਣ ਰਹੇ ਹਾਂ। ਉਹ ਦਾਅਵੇ ਜਿਹੜੇ ਨੇ ਉਹ खोखले ਜਿਹੜੇ ਹੈ ਉਹ ਸਿੱਧ ਹੋ ਚੁੱਕੇ ਨੇ। ਸਰਕਾਰ ਆਪ ਮੰਨ ਚੁੱਕੀ ਹੈ ਆਪਣੇ ਮੂੰਹੋਂ ਪਿਛਲੇ ਦਿਨਾਂ ਦੇ ਵਿੱਚ ਕਿ 4.5 ਜਿਹੜੀ GDP ਹੈ ਉਹ ਇਸ ਵਕਤ ਸਰਕਾਰ ਮੰਨ ਰਹੀ ਹੈ, ਜਦ ਕਿ ਜਿਹੜੇ ਫਾਈਨੈਂਸ਼ੀਅਲ ਐਨਾਲਿਸਟ ਨੇ ਜਾਂ ਜਿਹੜੇ ਅਦਰਵਾਈਜ਼ ਐਨਾਲਿਸਟ ਹੈਗੇ ਆ ਉਹਨਾਂ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਜਿਹੜੀ ਵਿੱਤੀ ਦਰ ਹੈਗੀ ਹੈ, ਗਰੋਥ ਰੇਟ ਹੈ, ਇਹ 4.5 ਵੀ ਨਹੀਂ ਹੈ, ਅਸਲੀਅਤ ਦੇ ਵਿੱਚ ਇਹਦੇ ਨਾਲੋਂ ਵੀ ਅੱਧੀ ਹੈ। ਸੋ किस तरह के हालात इस वक्त पंजाब दे विच या भारत दे विच बने हुए ने, अज इस बाबत गल करांगे। तो पंजाब दे सिर जिहड़ा यह कर्जा चढ़िया या ओवरऑल जदों असीं देखदे हां जिहड़ियां हुण जिहड़ा इमीडिएट 4000 करोड़ रुपए दा जिहड़ा सीधा वो खड़ा है, अदायगियां देण वालियां खड़ियां ने पंजाब सरकार दे सिर ते, इहदे लई जिम्मेवार कौन है? ਇਹ ਇੱਕ ਵੱਡਾ ਸਵਾਲ ਹੈ। ਇਹ ਸਾਰੇ ਦੇ ਲਈ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਹੋਰਾਂ ਦੇ ਨਾਲ, ਜਿਹੜੇ ਕਿ ਚੰਡੀਗੜ੍ਹ ਤੋਂ ਸਾਡੇ ਨਾਲ ਫੋਨ ਲਾਈਨ ਤੇ ਬਣੇ ਨੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡੀ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਤੁਹਾਡੇ ਸਰੋਤਿਆਂ ਨੂੰ ਸਤਿਕਾਰ ਸਹਿਤ ਫਤਿਹ ਅਰਜ਼ ਕਰ ਰਿਹਾ ਜੀ। डॉक्टर साहब, शुरुआत करांगे फाइनैशियल क्रंच तो। मैं पंजाब का जिक्र करना चाहूँगा या पंजाब बाबत तुहाडे कोलों जानना चाहूँगा की माहौल है, जिहड़े हालात हुण पंजाब सरकार ने, मनप्रीत बादल ने भी हत्थ खड़े कर दिते आ, की सिचुएशन इस वक्त बनती नज़र आ रही है? देखो, पंजाब दे तां हालात पहले ही खराब सीगे। पंजाब दी जिहड़ी इकोनॉमी सी टोटली डामाडोल सी। पिछले कई दहाकिਆਂ ਤੋਂ अंधे धुंद जिहड़ा खर्च किया जा रहा सी सरकारां राहीं, और सरकार दे स्रोतां नूं खत्म करन दा अपने जाती मफादां दे लई पिछलियां सरकारां ने जिस किस्म दी धांधली कीती है वो मतलब दुनिया दे इतिहास दे विच किते हो ही नहीं सकती। सरदार प्रकाश सिंह बादल ने खजाना लुटिया, हुण रहिंदा खुंदा जिहड़ा खजाना अमरिंदर सिंह लुट रहा पंजाब दा। जे तुसीं रोज अखबार देखो, ਜਿਹੜੇ ਨੈਸ਼ਨਲ ਡੇਲੀ ਦਾ ਜਾਂ ਲੋਕਲ ਜਿਸ ਤਰ੍ਹਾਂ ਟ੍ਰਿਬਿਊਨ ਅੰਗਰੇਜ਼ੀ ਦਾ ਹੈਗਾ, ਤਾਂ ਉਸ ਦੇ ਵਿੱਚ ਬਹੁਤ ਵੱਡੀਆਂ ਐਡਸ ਲਗਾਤਾਰ ਆ ਰਹੀਆਂ ਔਰ ਬਹੁਤ ਹੀ ਮਹਿੰਗੀਆਂ ਐਡਸ ਹੁੰਦੀਆਂ ਜੀ। ਉਹ ਸਿਰਫ ਆਪਣੇ ਸੈਲਫ ਗਲੋਰੀਫਿਕੇਸ਼ਨ ਦੇ ਲਈ ਆਉਂਦੀਆਂ। ਪਿਛਲੀਆਂ ਸਰਕਾਰਾਂ ਨੇ, ਪ੍ਰਕਾਸ਼ ਸਿੰਘ ਦੀ ਬਾਦਲ ਦੀਆਂ ਸਰਕਾਰਾਂ ਨੇ ਕਸਰ ਨਹੀਂ ਛੱਡੀ। ਜਿਹੜੀ ਰਹਿੰਦੀ ਖੁੰਦੀ ਕਸਰ ਆ ਉਹ ਅਮਰਿੰਦਰ ਸਿੰਘ ਪੂਰੀ ਕਰ ਰਿਹਾ, ਔਰ ਇਸ ਤਰੀਕੇ ਨਾਲ ਸਰਕਾਰ ਦਾ ਖਜ਼ਾਨਾ ਲੁਟਾਇਆ ਜਾ ਰਿਹਾ ਜਿਸ ਦੀ ਮਤਲਬ ਤੁਸੀਂ ਦੇਖ ਕੇ ਥੋੜਾ ਦਿਲ ਹੌਲਦਾ। ਇੱਥੋਂ ਤੱਕ ਹੀ ਨਹੀਂ, ਬਣਸਾਰ ਹਰ ਸਰਕਾਰ ਜਿਹੜੇ ਆਪਣੇ MLA ਆ ਉਹਨਾਂ ਦੇ ਭੱਤੇ ਵਧਾਉਂਦੀ ਆ, ਉਹਨਾਂ ਦੀਆਂ ਤਨਖਾਹਾਂ ਵਧਾਉਂਦੀ ਆ, ਔਰ ਉਹਨਾਂ ਨੂੰ ਹੋਰ ਬਹੁਤ ਸਾਰੀਆਂ ਸਹੂਲਤਾਂ ਦਿੰਦੀ ਆ। ਤਾਂ ਉਹ ਉਸ ਵੇਲੇ ਖਜ਼ਾਨਾ ਕਿੱਧਰ ਜਾਂਦਾ? ਮਨਪ੍ਰੀਤ ਨੂੰ ਪੁੱਛੋ ਤਾਂ। ਜਦੋਂ ਖਜ਼ਾਨਾ ਲੁਟਾਉਣਾ ਆਪਣੇ MLA ਦੇ ਲਈ, ਆਪਣੇ ਮਿਨਿਸਟਰਾਂ ਦੇ ਲਈ ਐਡਵਾਈਜ਼ਰ ਅਨੇਕਾਂ ਕਿਸਮ ਦੇ 25-30 ਕਿਸਮ ਐਡਵਾਈਜ਼ਰ ਅਮਰਿੰਦਰ ਸਿੰਘ ਨੇ ਬਣਾਏ ਹੋਏ ਆਪਣੇ, ਜਿਨ੍ਹਾਂ ਨੂੰ ਸਟੇਟਸ ਤੇ ਰੈਂਕ ਦਿੱਤਾ ਹੋਇਆ ਮਿਨਿਸਟਰ ਦਾ, ਕਿਸੇ ਨੂੰ ਕੈਬਨਿਟ ਰੈਂਕ ਦਾ, ਕਿਸੇ ਨੂੰ ਸਟੇਟ ਮਿਨਿਸਟਰ ਦਾ, ਕਿਸੇ ਨੂੰ ਡਿਪਟੀ ਮਿਨਿਸਟਰ ਦਾ, ਔਰ ਉਹਨਾਂ ਦੀ ਲੱਖਾਂ ਕਰੋੜਾਂ ਰੁਪਏ ਦੇ ਪਰਕਸ ਜਿਹੜੇ ਤਨਖਾਹਾਂ। ਤਾਂ ਇਹ ਤਾਂ ਇੱਕ ਚੀਜ਼ ਹੈ। ਇਸੇ ਤਰੀਕੇ ਨਾਲ ਸਰਕਾਰਾਂ ਆਪਣੇ ਜਿਹੜੇ ਫੇਵਰੇਟ ਹੈ ਉੱਪਰ ਤੋਂ ਲੈ ਕੇ
ਮੋਦੀ ਨੇ ਜਿਹੜੇ ਅੰਬਾਨੀਜ਼ ਨੂੰ, ਅਡਾਨੀਜ਼ ਨੂੰ, ਹੋਰ ਇਸ ਕਿਸਮ ਦੇ ਵੱਡੇ ਧਨਾਡਾਂ ਨੂੰ ਜਿਸ ਤਰੀਕੇ ਨਾਲ ਹਿੰਦੁਸਤਾਨ ਦਾ ਖਜ਼ਾਨਾ ਲੁਟਾਇਆ, ਉਹ ਮੈਂ ਸਮਝਦਾ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਕਾਲੇ ਅੱਖਰਾਂ ਨਾਲ ਲਿਖਿਆ ਜਾਏਗਾ। ਜੇ ਕੋਈ ਬੈਨੀਫਿਸ਼ਰੀ ਹੋਇਆ ਮੋਦੀ ਸਰਕਾਰ ਦੇ ਵਿੱਚ ਤਾਂ ਬਹੁਤ ਵੱਡੇ ਵੱਡੇ ਜਿਹੜੇ ਧਨਾੜ ਆ, ਵੱਡੇ ਵੱਡੇ ਜਿਹੜੇ ਇੰਡਸਟਰੀਲਿਸਟ ਆ, ਵੱਡੇ ਵੱਡੇ ਜਿਹੜੇ ਵਪਾਰੀ ਆ, ਉਹਨਾਂ ਨੂੰ ਉਸ ਚੀਜ਼ ਦਾ ਫਾਇਦਾ ਉਠਾਇਆ। ਕਿਸ ਤਰੀਕੇ ਨਾਲ ਬੈਂਕਾਂ ਨੂੰ ਲੁੱਟਿਆ ਗਿਆ, ਕਿਸ ਤਰੀਕੇ ਦੇ ਨਾਲ ਦੂਸਰੇ ਜਿਹੜੇ ਅਦਾਰੇ ਆ ਉਹਨਾਂ ਨੂੰ ਲੁੱਟਿਆ ਜਾ ਰਿਹਾ। ਹੁਣ 4 ਵੱਡੇ ਅਦਾਰੇ ਸਰਕਾਰ ਦੇ ਉਹ ਆਕਸ਼ਨ ਤੇ ਲਾਏ ਹੋਏ ਆ ਤਾਂ ਕਿ ਉਹਨਾਂ ਦੀ ਆਕਸ਼ਨ ਕਰਕੇ ਆਪਣੇ ਫੇਵਰਿਟਸ ਨੂੰ ਉਹ ਆਕਸ਼ਨ ਦਾ ਬੈਨੀਫਿਟ ਦੇ ਕੇ ਹੁਣ ਕਿੰਨੇ ਹੀ ਜਿਹੜੇ ਹਵਾਈ ਅੱਡੇ ਆ ਉਹ ਅਡਾਨੀ ਨੂੰ ਦਿੱਤੇ ਜਾ ਰਹੇ ਆ ਔਰ ਦਿੱਤੇ ਜਾ ਚੁੱਕੇ ਆ। ਅਡਾਨੀ ਨੂੰ ਦਿੱਤੇ ਨਹੀਂ ਜਾ ਰਹੇ, ਦਿੱਤੇ ਜਾ ਚੁੱਕੇ ਆ। ਔਰ ਇਸੇ ਤਰੀਕੇ ਨਾਲ ਲੱਖਾਂ ਕਰੋੜਾਂ, ਹਜ਼ਾਰਾਂ ਕਰੋੜਾਂ ਰੁਪਏ ਦਾ ਸੌਫਟ ਲੋਨ ਅਡਾਨੀ ਨੂੰ ਦਿੱਤਾ ਤਾਂ ਕਿ ਆਸਟ੍ਰੇਲੀਆ ਦੇ ਵਿੱਚ ਉਹ ਮਾਈਨਿੰਗ ਦਾ ਕੰਮ, ਆਪਣਾ ਬਿਜ਼ਨਸ ਆ, ਉਸ ਨੂੰ ਫਲਰਿਸ਼ ਕਰ ਸਕੇ। ਔਰ ਅਡਾਨੀ ਜਿਹੜਾ ਬਹੁਤ ਨਿਚਲੇ ਰੈਂਕ ਸੀ, ਅੱਜ ਇਸ ਵੇਲੇ ਹਿੰਦੁਸਤਾਨ ਦਾ ਸੈਕੰਡ ਰਿਚੈਸਟ ਮੈਨ ਹੈ। ਇਸੇ ਤਰੀਕੇ ਨਾਲ ਜਿਹੜਾ ਅੰਬਾਨੀ ਉਹ ਦੁਨੀਆ ਦਾ 9ਵਾਂ ਰਿਚੈਸਟ ਮੈਨ ਬਣ ਚੁੱਕਿਆ ਅੰਬਾਨੀ। ਤੋਂ ਇਹ ਸਾਰੀ ਜਿਹੜੀ ਮਤਲਬ ਰਿਗਮਾ ਰੋਲ ਹੈ ਤੇ ਉੱਪਰ ਤੋਂ ਲੈ ਕੇ ਨੀਚੇ ਤੱਕ ਜਿਹੜੇ ਚੀਫ ਮਿਨਿਸਟਰ ਆ ਉਹ ਆਪਣੇ ਜਿਹੜੇ ਕਲੋਨੀਜ਼ ਆ, ਆਪਣੇ ਜਿਹੜੇ ਫੇਵਰਿਟ ਆ, ਉਹਨਾਂ ਨੂੰ ਖਜ਼ਾਨਾ ਲੁਟਾ ਰਹੇ ਆ। ਜਿਹੜਾ ਗਰੀਬ ਆਦਮੀ ਹੈ ਇਸ ਮੁਲਕ ਦੇ ਵਿੱਚ ਉਹ ਪਿਸਦਾ ਜਾ ਰਿਹਾ। ਜਿਹੜੀ GDP ਦੀ ਦਰ ਆ ਉਹ 4.5% ਤੱਕ ਕਹਿ ਰਹੀ ਹੈ ਹਿੰਦੁਸਤਾਨ ਦੀ ਸਰਕਾਰ, ਲੇਕਿਨ ਐਕਚੁਅਲ ਪ੍ਰੈਕਟਿਸ ਦੇ ਵਿੱਚ ਉਹ 1.5% ਆ। ਤੋਂ ਇਸ ਮੁਲਕ ਦਾ ਜਿਹੜਾ ਸਾਰਾ ਇਕਨੋਮੀ ਆ ਉਹ ਰਿਸੈਸ਼ਨ ਦੇ ਵਿੱਚ ਜਾ ਚੁੱਕੀ ਹੈ। ਜਿਹੜੇ ਚੰਗੇ ਇਕਨੋਮਿਕ ਐਨਾਲਿਸਟ ਹੈ ਉਹ ਇਸ ਗੱਲ ਨੂੰ ਰਿਅਲਾਈਜ਼ ਕਰਦੇ ਆ। ਈਵਨ ਜਿਹੜੇ ਗਵਰਨਮੈਂਟ ਦੇ ਐਡਵਾਈਜ਼ਰ ਰਹੇ ਹੋਏ ਵੀ ਆ, ਉਹਨਾਂ ਨੇ ਵੀ ਖੁੱਲੇ ਤੌਰ ਦੇ ਉੱਤੇ ਇਹ ਵਾਰਨਿੰਗ ਇਹਨਾਂ ਨੂੰ ਅੱਜ ਦੀ ਨਹੀਂ ਕਈ ਸਾਲਾਂ ਤੋਂ ਦਿੰਦੇ ਆ ਰਹੇ ਆ। ਪਰ ਕਿਉਂਕਿ ਜਿਹੜਾ ਮੋਦੀ ਆ ਉਹ ਮਤਲਬ ਬਹੁਤ ਜੁਮਲੇ ਚਲਾਉਣਾ ਜਾਣਦਾ, ਬੋਲਣਾ ਜਾਣਦਾ ਸਟੇਜ ਦੇ ਉੱਤੇ, ਔਰ ਉਹ ਲਗਾਤਾਰ ਇਹ ਕਹਿੰਦਾ ਜਾ ਰਿਹਾ ਜੀ ਹੁਣ ਅਸੀਂ 5 ਟ੍ਰਿਲੀਅਨ ਡਾਲਰ ਦੀ ਇਕਨੋਮੀ ਚ ਜਾ ਰਹੇ। ਇਸ ਕਿਸਮ ਦੀ ਆਰਗੂਮੈਂਟ ਕੱਢ ਕੇ ਲਿਆਉਂਦਾ ਜਿਨ੍ਹਾਂ ਨਾਲ ਭੋਲੇ ਭਾਲੇ ਲੋਕ ਇਸ ਮੁਲਕ ਦੇ ਜਿਹੜੇ ਆ ਅਨਪੜ੍ਹ ਆ, ਸੈਮੀ ਲਿਟਰੇਟ ਨਾ ਗੱਲ ਦੀ ਸਮਝ ਆ, ਗੱਲ ਦੀ ਵਿਚਾਰ ਉਹਨਾਂ ਦੇ ਵਿਚਾਰਿਆਂ ਦੇ ਵਿਚਾਰ ਚ ਉਹ ਉਹਨਾਂ ਨੂੰ ਮਤਲਬ ਭੁਲੇਖੇ ਪਾ ਦਿੰਦਾ ਉਹ ਆਪਣੀਆਂ ਗੱਲਾਂ ਦੇ ਨਾਲ, ਆਪਣੀਆਂ ਸਪੀਚਸ ਦੇ ਨਾਲ, ਆਪਣੇ ਇਸ ਕਿਸਮ ਦੇ ਜੁਮਲਿਆਂ ਦੇ ਨਾਲ। ਤੋਂ ਇਸ ਕਰਕੇ ਕੋਈ ਹੁਣ ਲੋਕਾਂ ਦੇ ਵਿੱਚ ਅਨਇੰਪਲੋਇਮੈਂਟ ਐਕਸਟ੍ਰੀਮ ਦੀ ਆ। 8% ਤੋਂ ਵੀ ਵੱਧ ਅਨਇੰਪਲੋਇਮੈਂਟ ਇਸ ਮੁਲਕ ਦੇ ਵਿੱਚ ਹੋ ਚੁੱਕੀ ਆ। ਹੰਗਰ ਦੇ ਗ੍ਰਾਫ ਦੇ ਵਿੱਚ ਅੱਜ ਜਿਹੜਾ ਹੈ ਹਿੰਦੁਸਤਾਨ ਉਹ ਬੰਗਲਾਦੇਸ਼ ਤੇ ਪਾਕਿਸਤਾਨ ਤੇ ਰਵਾਂਡਾ ਦੇ ਨਾਲੋਂ ਵੀ ਨੀਚੇ ਜਾ ਚੁੱਕਿਆ। ਤੋਂ ਇਸ ਤੋਂ ਇਲਾਵਾ ਜਿਹੜੀ ਇੰਡੀਅਨ ਕਰੰਸੀ ਆ ਉਹ ਬੰਗਲਾਦੇਸ਼ ਦੀ ਕਰੰਸੀ ਤੋਂ ਵੀ ਨੀਚੇ ਜਾ ਚੁੱਕੀ ਆ। ਤੋਂ ਸਾਰੇ ਮੁਲਕ ਦੇ ਵਿੱਚ ਹਾਹਾਕਾਰ ਮਚੀ ਵੀ ਆ। ਜਿਨ੍ਹਾਂ ਲੋਕਾਂ ਦਾ ਬੈਂਕ ਦੇ ਵਿੱਚ ਪੈਸਾ ਉਹ ਬਹੁਤ ਇਨਸਿਕਿਉਰ ਫੀਲ ਕਰ ਰਹੇ ਆ। ਗਵਰਨਮੈਂਟ ਨੇ ਕਹਿਤਾ ਵੱਧ ਤੋਂ ਵੱਧ ਤੁਸੀਂ ਇੱਕ ਅਕਾਊਂਟ ਦੇ ਵਿੱਚੋਂ ਜੇ ਫਰਜ਼ ਕਰੋ ਬੈਂਕ ਗਏਗਾ 1 ਲੱਖ ਰੁਪਇਆ ਹੀ ਤੁਸੀਂ ਕਢਾ ਸਕਦੇ ਹੋ। ਤੋਂ ਇਸੇ ਤਰੀਕੇ ਨਾਲ ਜਿਹੜੇ ਪੈਨਸ਼ਨ ਲੈ ਰਹੇ ਆ ਉਹਨਾਂ ਨੂੰ ਪੰਜਾਬ ਦੀ ਸਰਕਾਰ ਤਾਂ DA ਦਿੰਦੀ ਨਹੀਂ, ਜਿਹੜੇ DNS ਅਲਾਊਂਸ ਆ ਉਹ ਦੇ ਹੀ ਨਹੀਂ ਰਹੀ। ਔਰ ਫਿਰ ਉਸ ਦੇ ਨਾਲ ਇਸ ਵੇਲੇ ਚਿੰਤਾ ਬਣੀ ਹੋਈ ਆ ਲੋਕਾਂ ਨੂੰ ਕਿ ਉਹਨਾਂ ਨੂੰ ਪੈਨਸ਼ਨਾਂ ਸਾਰੀ ਜ਼ਿੰਦਗੀ ਮਿਲ ਸਕਣਗੀਆਂ ਜਾਂ ਨਹੀਂ, ਕਿਉਂਕਿ ਉਹ ਵਿਚਾਰੇ ਓਲਡ ਏਜ ਚ ਜਾ ਚੁੱਕੇ ਆ। ਕੋਈ 70ਵੇਂ ਚ, ਕੋਈ 80ਵੇਂ ਚ, ਕੋਈ 90ਵੇਂ ਚ। ਔਰ ਉਸ ਵੇਲੇ ਤੁਹਾਨੂੰ ਪਤਾ ਹੀ ਆ ਬੁਢਾਪੇ ਦੇ ਵਿੱਚ ਕਈ ਪੈਸੇ ਦੀ ਜ਼ਿਆਦਾ ਜ਼ਰੂਰਤ ਹੁੰਦੀ ਆ, ਇਲਾਜ ਵੀ ਕਰਾਉਣੇ ਹੁੰਦੇ ਆ, ਬਾਅਦ ਆਦਮੀਆਂ ਨੂੰ ਕੋਈ ਕਿਸਮ ਦੀਆਂ ਫਿਜ਼ੀਕਲ ਜਿਹੜੀਆਂ ਇਨੇਬਿਲਿਟੀਜ਼ ਵੀ ਆ ਜਾਂਦੀਆਂ ਉਸ ਉਮਰ ਦੇ ਵਿੱਚ। ਸਾਰੇ ਪਾਸੇ ਔਰ ਸੋ ਮਚ ਸੋ ਦੇਖੋ ਬੜੀ ਸਿੰਪਲ ਗੱਲ ਆ, ਪਿਆਜ਼ ਆ ਜਿਹੜਾ ਅਨੀਅਨ ਉਹ 100 ਰੁਪਏ ਕਿਲੋ ਆ, 100 ਰੁਪਏ ਕਿਲੋ। ਹੁਣ ਇੱਕ ਐਸੀ ਛੋਟੀ ਜਿਹੀ ਚੀਜ਼ ਆ ਜਿਹੜੀ ਤੁਹਾਨੂੰ ਰੋਜ਼ਾਨਾ ਸੁਬਾਹ ਸ਼ਾਮ ਦੁਪਹਿਰੇ ਤੁਹਾਨੂੰ ਚਾਹੀਦੀ ਆ ਤੁਹਾਡੀ ਰਸੋਈ ਦੇ ਲਈ। ਇੱਕ ਗਰੀਬ ਆਦਮੀ 100 ਰੁਪਏ ਕਿਲੋ ਪਿਆਜ਼ ਕਿਸ ਤਰ੍ਹਾਂ ਖਰੀਦੇਗਾ? ਔਰ ਸੋ ਮਚ ਸੋ ਹੋਰ ਮੈਂ ਤੁਹਾਨੂੰ ਦੱਸਦਾ, ਲਸਣ 500 ਰੁਪਏ ਕਿਲੋ, 500 ਰੁਪਏ ਕਿਲੋ, ਔਰ ਅਦਰਕ 200 ਰੁਪਏ ਕਿਲੋ। ਇਸ ਕਿਸਮ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀ ਤੁਹਾਨੂੰ ਰੋਜ਼ਾਨਾ ਜ਼ਿੰਦਗੀ ਦੇ ਲਈ, ਤੁਹਾਡੇ ਖਾਣ ਪੀਣ ਲਈ ਤੁਹਾਨੂੰ ਚਾਹੀਦੀਆਂ, ਉਹ ਮਤਲਬ ਉਹਨਾਂ ਦੀਆਂ ਕੀਮਤਾਂ ਜਿਸ ਤਰ੍ਹਾਂ ਅਸਮਾਨ ਨੂੰ ਛੂ ਰਹੀਆਂ। ਤੋਂ ਆਮ ਆਦਮੀ ਇਸ ਮੁਲਕ ਦੇ ਵਿੱਚ ਟੋਟਲੀ ਪਿਸ ਰਿਹਾ। ਔਰ ਖਾਸ ਤੌਰ ਤੇ ਜਿਹੜਾ ਇੱਕ ਵਰਗ ਹੈ ਇਸ ਮੁਲਕ ਦਾ, ਮਿਡਲ ਕਲਾਸ ਆ, ਉਹ ਤਾਂ ਬਿਲਕੁਲ ਹੀ ਤਬਾਹ ਹੁੰਦੀ ਜਾ ਰਹੀ ਹੈ।
ਉਹ ਕਿਉਂਕਿ ਉਹਨਾਂ ਦੀਆਂ ਰਿਕੁਆਇਰਮੈਂਟ ਤਾਂ ਹੁੰਦੀਆਂ ਡੇਲੀ ਦੀਆਂ ਇਸ ਕਿਸਮ ਦੀਆਂ, ਫਰੂਟ ਵੀ ਮਾੜਾ ਮੋਟਾ ਖਾਣਾ, ਸਬਜ਼ੀ ਵੀ ਖਾਣੀ ਆ, ਇਸ ਕਿਸਮ ਦੀਆਂ ਚੀਜ਼ਾਂ ਖਾਣੀਆਂ। ਤੋਂ ਹਰ ਰੋਜ਼ ਦੁੱਧ ਦੇ ਵੀ ਕੀਮਤਾਂ ਵੱਧਦੀਆਂ ਜਾ ਰਹੀਆਂ ਔਰ ਦੁੱਧ ਦੀ ਕੁਆਲਿਟੀ ਗਿਰਦੀ ਜਾ ਰਹੀ ਹੈ, ਕੀਮਤ ਵੱਧਦੀ ਜਾ ਰਹੀ ਹੈ ਜੀ। ਤੋਂ ਇਸੇ ਤਰੀਕੇ ਨਾਲ ਪੈਟਰੋਲ ਦੀਆਂ ਕੀਮਤਾਂ, ਤੁਹਾਨੂੰ ਪਤਾ ਸਾਰੀ ਦੁਨੀਆ 'ਚੋਂ ਸਭ ਤੋਂ ਮਹਿੰਗਾ ਪੈਟਰੋਲ ਭਾਰਤ ਦੇ ਵਿੱਚ ਆ। ਤੋਂ ਇਹ ਸਾਰੀ ਚੀਜ਼ ਆ ਜਿਹੜੀ, ਫਿਰ ਪੈਸਾ ਕਿੱਥੇ ਖਰਚ ਹੋ ਰਿਹਾ? ਸਿਰਫ ਡਿਫੈਂਸ ਤੇ ਖਰਚ ਹੋ ਰਿਹਾ। ਔਰ ਦੇਖੋ 8 ਲੱਖ ਫੌਜ ਤਾਇਨਾਤ ਆ ਕਸ਼ਮੀਰ ਵੈਲੀ ਦੇ ਵਿੱਚ ਜੀ। 80 ਲੱਖ ਬੰਦਿਆਂ ਨੂੰ ਕੰਟਰੋਲ ਕਰਨ ਲਈ 8 ਲੱਖ ਫੌਜ, ਜਿਹੜਾ ਵਾਰ ਜ਼ੋਨ ਬਣਾਇਆ ਹੋਇਆ, ਜਿਸ ਦੇ ਵਿੱਚ ਕਰੋੜਾਂ ਅਰਬਾਂ ਖਰਬਾਂ ਰੁਪਈਆ ਖਰਚ ਕੀਤਾ ਜਾ ਰਿਹਾ ਹੈ ਇਸ ਮੁਲਕ ਦਾ। ਔਰ ਖਾਮਖਾ ਉੱਥੇ ਲੜਾਈ ਆ ਜਿਹੜੀ ਨਜਿੱਠੀ ਹੋਈ ਆ ਆਰਟੀਕਲ 370 ਖਤਮ ਕਰਕੇ। ਤੋਂ ਇਸ ਕਿਸਮ ਦੀਆਂ ਜਿਹੜੀਆਂ ਬੇਹਿਆਈ ਵਾਲੀਆਂ ਜਿਹੜੀਆਂ ਜੇ ਖਰਚੇ ਆ ਉਹ ਖਾਮਖਾ ਮੁਲਕ ਦੇ ਉੱਤੇ, ਗਰੀਬਾਂ ਦੇ ਉੱਤੇ, ਟੈਕਸ ਪੇਅਰ ਦੇ ਉੱਤੇ ਪਾਏ ਹੋਏ ਆ। ਔਰ ਆਪ ਜਿਹੜੀਆਂ ਸਰਕਾਰਾਂ ਹੈਗੀਆਂ ਆਪਣੇ ਜਿਹੜੇ ਕਰੋਨੀਜ਼ ਆ, ਜਿਹੜੇ ਉਹਨਾਂ ਦੇ ਚਾਪਲੂਸ ਆ, ਉਹਨਾਂ ਨੂੰ ਖੁਸ਼ ਕਰਨ ਦੇ ਲਈ ਇਸ ਕਿਸਮ ਦੇ ਖਜ਼ਾਨੇ ਖੋਲ ਦਿੰਦੇ ਆ ਜੀ। ਇਹ ਹਾਲਾਤ ਡਾਕਟਰ ਚੱਲ ਸਾਹਿਬ, ਰਹੇ। ਇਸ ਸਾਰੇ ਪਾਰਟ ਦੇ ਵਿੱਚ ਜਦੋਂ ਅਸੀਂ ਪਿਛਲੇ ਸਾਰੇ ਸਮੇਂ ਦੇ ਵਿੱਚ ਦੇਖਦੇ ਹਾਂ, ਜੇ ਮੋਦੀ ਸਰਕਾਰ ਦੇ ਕਾਰਜਕਾਲ ਨੂੰ, ਟਾਈਮ ਪੀਰੀਅਡ ਨੂੰ ਦੇਖਣਾ ਹੋਵੇ ਤਾਂ ਡੀਮੋਨੇਟਾਈਜੇਸ਼ਨ ਦਾ ਹੋਵੇ, ਅਸੀਂ ਦੇਖਦੇ ਹਾਂ ਫਿਰ ਜਿਹੜਾ GST ਲਾਉਣਾ ਹੋਵੇ, ਇਹ ਕਹਿ ਕੇ ਲਾਇਆ ਗਿਆ ਜੀ ਇੱਕ ਟੈਕਸ ਹੋਊਗਾ ਮੁਲਕ ਦੇ ਵਿੱਚ, ਸਰਕਾਰਾਂ ਨੂੰ ਅਸੀਂ ਕੇਂਦਰ ਜਿਹੜਾ ਹੈ ਪੈਸੇ ਦਿਆ ਕਰੂਗਾ, ਤੁਸੀਂ ਟੈਕਸ ਨਾ ਲਾਓ। ਮਤਲਬ ਕਈ ਜਿਹੜੇ ਦਾਅਵੇ ਹੈਗੇ ਆ ਸਰਕਾਰ ਵੱਲੋਂ ਪਿਛਲੇ ਸਮੇਂ ਦੇ ਵਿੱਚ ਕੀਤੇ ਗਏ ਆ, ਕਿ ਉਹ ਸਾਰੇ ਦੇ ਸਾਰੇ ਬਿਲਕੁਲ ਫਲॉप ਹੋਏ ਨਜ਼ਰ ਆ ਰਹੇ ਆ। ਐਬਸੋਲੂਟਲੀ ਫੇਲ ਹੋਏ ਵੀ ਆ। ਆਹ ਦੇਖੋ ਰਾਤ ਹੀ ਟੀਵੀ ਦੇ ਉੱਤੇ, ਨੈਸ਼ਨਲ ਟੀਵੀ, NDTV 24/7 ਦੇ ਉੱਤੇ ਡਿਬੇਟ ਆ ਰਹੀ ਸੀ। ਇਸ ਬੰਦੇ ਨੇ ਜਿਹੜਾ ਨੋਟਬੰਦੀ ਕੀਤੀ ਆ, ਡੀਮੋਨੇਟਾਈਜੇਸ਼ਨ ਕੀਤੀ ਆ, ਦੁਨੀਆ ਵਿੱਚ ਕਿਸੇ ਬੰਦੇ ਨੇ ਇਸ ਕਿਸਮ ਦੀ ਬੇਹਯਾਈ ਵਾਲੀ ਗੱਲ, ਮਤਲਬ ਬੇਤੁਕੀ ਗੱਲ ਨਹੀਂ ਕੀਤੀ ਜਿਹੜੀ ਇਸਨੇ ਮੋਦੀ ਨੇ ਆਪਣੀ ਸਲਾਹ ਵਾਲੀ, ਔਰ ਕਿਸੇ ਇਕਨੋਮਿਸਟ ਦੀ ਸਲਾਹ ਨਹੀਂ ਲਈ। ਔਰ ਉਸ ਦੇ ਨਾਲ ਇਸ ਮੁਲਕ ਦੇ ਵਿੱਚ ਕਰੋੜਾਂ ਬੰਦੇ ਜਿਹੜੇ ਅਨਆਰਗੇਨਾਈਜ਼ਡ ਸੈਕਟਰ ਦੇ ਵਿੱਚ ਕੰਮ ਕਰਦੇ ਸੀ, ਜਿਹੜੇ ਵਿਚਾਰੇ ਦਿਹਾੜੀਦਾਰ ਸੀਗੇ, ਜਿਹੜੇ ਛੋਟੇ ਛੋਟੇ ਕਾਰਖਾਨਿਆਂ ਵਿੱਚ ਕੰਮ ਕਰਦੇ ਸੀ, ਛੋਟੀਆਂ ਛੋਟੀਆਂ ਇਕਾਈਆਂ 'ਚ ਦੁਕਾਨਾਂ ਤੇ ਕੰਮ ਕਰਦੇ ਸੀ, ਇੱਧਰ ਉੱਧਰ ਕਰੋੜਾਂ ਬੰਦੇ, ਉਹ ਸਾਰੇ ਵਿਚਾਰੇ ਇੱਕ ਦਿਨ ਦੇ ਵਿੱਚ ਅਨਇੰਪਲੋਇਡ ਹੋ ਗਏ, ਉਹ ਸੜਕ ਤੇ ਚਲੇ ਗਏ। ਔਰ ਇਸੇ ਤਰੀਕੇ ਨਾਲ ਜਿਹੜੀ ਰਹਿੰਦੀ ਖੁੰਦੀ ਕਸਰ ਸੀ, ਜਿਹੜੇ ਵਪਾਰੀ ਵਰਗ ਨੂੰ, ਖਾਸ ਤੌਰ ਤੇ ਜੋ ਇੰਡਸਟਰੀਲਿਸਟਾਂ ਨੂੰ, ਉਹ GST ਨੇ ਖਤਮ ਕਰਤੀ। ਹਰ ਚੀਜ਼ ਇਸ ਬੰਦੇ ਦੀ ਇਕਨੋਮਿਕਲੀ, ਔਰ ਇਸ ਦੇ 5 ਜਿਹੜੇ ਐਡਵਾਈਜ਼ਰ ਸੀ, ਬੜੇ ਲਾਇਕ ਐਡਵਾਈਜ਼ਰ ਸੀ, ਰਿਜ਼ਰਵ ਬੈਂਕ ਦੇ ਜਿਹੜੇ ਗਵਰਨਰ ਰਹੇ ਆ, ਉਹ ਅਸਤੀਫਾ ਦੇ ਕੇ ਚਲੇ ਗਏ ਪ੍ਰੋਟੈਸਟ ਦੇ ਤੌਰ ਦੇ ਉੱਤੇ ਜੀ। ਤੋਂ ਹੁਣ ਤਾਂ ਇੱਥੋਂ ਤੱਕ ਆ ਵੀ ਰਿਜ਼ਰਵ ਬੈਂਕ ਚੋਂ ਪੈਸਾ ਕੱਢ ਕੇ ਜਿਹੜੀਆਂ ਸਰਕਾਰ ਉਹ ਚੱਲ ਰਹੀ ਆ, ਹੁਣ PSU ਵੇਚਣਗੇ, ਉਸ ਵੇਚ ਕੇ ਜੋ ਪੈਸੇ ਵਟਣਗੇ ਉਹਦੇ ਨਾਲ ਹਿੰਦੁਸਤਾਨ ਦੀ ਜਿਹੜੀ ਇਕਨੋਮੀ ਆ ਉਹ ਸਸਟੇਨ ਹੋਏਗੀ ਜੀ। ਤੇ ਡਾਕਟਰ ਸਾਹਿਬ, ਜੇ ਪੰਜਾਬ ਦੀ ਗੱਲ ਕਰਨੀ ਹੋਵੇ, ਸਾਰੇ ਪਾਰਟ ਦੇ ਵਿੱਚ ਪੰਜਾਬ ਦੀ ਜਿਹੜੀ ਇੰਡਸਟਰੀ ਸੀ ਉਹਦਾ ਇੱਕ ਚੰਗਾ ਦਾਰੋਮਦਾਰ ਸੀ, ਜਲੰਧਰ ਦੇ ਵਿੱਚ ਹੋਵੇ, ਲੁਧਿਆਣੇ ਦੇ ਵਿੱਚ ਹੋਵੇ, ਵੱਡੇ ਸ਼ਹਿਰਾਂ ਦੇ ਵਿੱਚ ਕਈ ਤਰ੍ਹਾਂ ਦੀ ਪੰਜਾਬ ਦੇ ਵਿੱਚ ਇੰਡਸਟਰੀ ਨਜ਼ਰ ਆਉਂਦੀ ਸੀ। ਇਸ ਵਕਤ ਕੀ ਹਾਲਾਤ ਨੇ? ਕੀ ਉਹ ਇੰਡਸਟਰੀ ਨੂੰ ਰਿਵਾਈਵ ਕਰਨਾ, ਬਚਾ ਸਕਣਾ ਕੋਈ ਆਪਸ਼ਨ ਨਜ਼ਰ ਆ ਰਹੀ ਹੈ? ਐਬਸੋਲੂਟਲੀ ਨਾਟ। ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ, ਤੁਸੀਂ GT ਸੜਕ ਤੇ ਚਲੇ ਜਾਓ, ਜਦੋਂ ਤੁਸੀਂ ਪਹਿਲਾਂ ਜਾਂਦੇ ਸੀ ਗੋਬਿੰਦਗੜ੍ਹ ਤੇ ਖੰਨੇ ਦੇ ਵਿੱਚ, ਜਿਹੜੀਆਂ ਬਹੁਤ ਛੋਟੀਆਂ ਛੋਟੀਆਂ ਮਤਲਬ ਲੋਹੇ ਦੇ ਕਾਰਖਾਨੇ ਸੀ, ਉਹ ਸਾਰੇ ਬੰਦ ਹੋ ਚੁੱਕੇ, ਕਿਸੇ ਜਗ੍ਹਾ ਤੋਂ ਧੂੰਆਂ ਹੀ ਨਹੀਂ ਨਿਕਲਦਾ। ਔਰ ਸੋ ਮਚ ਸੋ ਮੈਨੂੰ ਹੁਣ ਕਿਸੇ ਬੰਦੇ ਨੇ, ਬਹੁਤ ਸਿਆਣੇ ਸਮਝਦਾਰ ਸੂਝਵਾਨ ਬੰਦੇ ਨੇ ਦੱਸਿਆ ਵੀ ਟੋਟਲ ਜਿਹੜੀ ਇੰਡਸਟਰੀ ਸੀ ਲੁਧਿਆਣੇ ਦੀ ਕੋਲੈਪਸ ਕਰ ਚੁੱਕੀ, ਟੋਟਲ ਵਪਾਰ ਖਤਮ ਹੋ ਗਿਆ। ਔਰ ਦੇਖੋ ਜਿਹੜੀ ਗਾਰਮੈਂਟ ਇੰਡਸਟਰੀ ਸੀ ਉਹ ਇੰਡੀਆ ਦੀ ਕਾਫੀ ਅੱਛੀ ਸੀਗੀ ਔਰ ਬੜੀ ਐਕਸਪੋਰਟ ਓਰੀਐਂਟਡ ਸੀਗੀ। ਹੁਣ ਵੀਅਤਨਾਮ ਨੇ ਇਹਨਾਂ ਨੂੰ ਬੀਟ ਕਰ ਦਿੱਤਾ, ਬੰਗਲਾਦੇਸ਼ ਨੇ ਇਹਨਾਂ ਨੂੰ ਬੀਟ ਕਰ ਦਿੱਤਾ। ਬੰਗਲਾਦੇਸ਼ ਦੀ ਇਕਨੋਮੀ ਇੰਡੀਆ ਨਾਲੋਂ ਮਚ ਬੈਟਰ ਹੈਗੀ ਆ। ਤੋਂ ਖਾਸ ਤੌਰ ਤੇ ਗਾਰਮੈਂਟਸ ਜਿਹੜੀਆਂ ਹੈਗੀਆਂ, ਕੱਪੜੇ ਦੀ ਜਿਹੜੀ ਇੰਡਸਟਰੀ ਆ, ਜਿਸ ਤਰ੍ਹਾਂ ਲੁਧਿਆਣੇ ਸੀਗੀ ਜਾਂ ਦੂਸਰੀ ਹੋਰ ਜਗ੍ਹਾ ਦੇ ਉੱਤੇ ਸੀਗੀ, ਉਹ ਸਾਰੀ ਖਤਮ ਹੋ ਚੁੱਕੀ ਹੈ, ਕੋਲੈਪਸ ਕਰ ਚੁੱਕੀ ਆ। ਔਰ ਸਾਰੀ ਦੀ ਸਾਰੀ ਜਿਹੜੀ ਹੁਣ ਉਹ ਪੋਜੀਸ਼ਨ ਆ, ਉਹ ਚਾਈਨਾ ਨੇ, ਦੂਸਰੇ ਪਾਸੇ ਵੀਅਤਨਾਮ ਨੇ, ਦੂਸਰੇ ਪਾਸੇ ਬੰਗਲਾਦੇਸ਼ ਨੇ ਟੇਕ ਓਵਰ ਕਰ ਲਈ ਹੈ। ਤੋਂ ਇਸ ਕਿਸਮ ਦੇ ਹਾਲਾਤ ਇਸ ਮੁਲਕ ਦੇ ਵਿੱਚ ਦਿਨ ਬ ਦਿਨ ਹੁੰਦੇ ਜਾ ਰਹੇ ਆ।
ਔਰ ਇੱਥੇ ਅਮਰਦੀਪ ਸਿੰਘ ਜੀ ਤੁਹਾਨੂੰ ਮੈਂ ਦੱਸਦਾ ਜਿਹੜੇ ਖਾਸ ਸਾਡੇ ਵਰਗੀ ਮਿਡਲ ਕਲਾਸ ਆ ਜੀ, ਉਹ ਬਹੁਤ ਵਰਿਡ ਆ ਵੀ ਕੀ ਹੋਏਗਾ ਮੁਲਕ ਦੇ ਵਿੱਚ, ਕੀ ਸਾਡੀ ਜ਼ਿੰਦਗੀ ਕੇ ਜਿਹੜੀ ਲਾਸਟ ਫੇਜ਼ ਆਫ ਆਰ ਲਾਈਫ ਆ, ਜਿਸ ਤਰ੍ਹਾਂ ਅਸੀਂ ਲੋਕ 70ਵਿਆਂ ਚ ਆ, ਉਹ ਕਿਸ ਤਰੀਕੇ ਨਾਲ ਸਾਡੀ ਜਿਹੜੀ ਜ਼ਿੰਦਗੀ ਆ ਬਤੀਤ ਹੋਏਗੀ, ਕਿਸ ਤਰੀਕੇ ਨਾਲ ਅਸੀਂ ਰੋਟੀ ਦਾ, ਰਹਿਣ ਦਾ, ਕੱਪੜੇ ਦਾ, ਇਲਾਜ ਦਾ ਬੰਦੋਬਸਤ ਕਰਾਂਗੇ। ਇਹਦੇ ਵਿੱਚ ਜਿਹੜਾ ਮਤਲਬ ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਖੇਤੀ ਪ੍ਰਧਾਨ ਸੂਬਾ ਹੋਣ ਦੇ ਨਾਤੇ ਕਿਰਸਾਨੀ ਦੇ ਹਾਲਾਤ ਜਿਹੜੇ ਹੈਗੇ ਆ, ਹਾਲਾਂਕਿ ਪਿਛਲੇ ਲੰਬੇ ਸਮੇਂ ਤੋਂ ਮੰਦੇ ਚੱਲੇ ਆ ਰਹੇ ਆ, ਕਿਸਾਨਾਂ ਦੀਆਂ ਜਿਹੜੀਆਂ ਖੁਦਕੁਸ਼ੀਆਂ ਨੇ ਉਹਦਾ ਰੇਟ ਕਾਫੀ ਵੱਧ ਨਜ਼ਰ ਆ ਰਿਹਾ ਪਿਛਲੇ ਸਮੇਂ ਦੇ ਵਿੱਚ, ਪਰ ਇਸ ਵਕਤ ਕੀ ਸਿਚੁਏਸ਼ਨ ਨਜ਼ਰ ਆ ਰਹੀ ਆ? ਇਸ ਵਕਤ ਉਦੋਂ ਵੀ ਮੰਦੀ ਆ। ਅੱਜ ਜਿਹੜੀ -1% ਗਰੋਥ ਆ ਜਿਹੜੀ ਐਗਰੀਕਲਚਰ ਦੀ, ਔਰ ਅਨਇੰਪਲੋਇਮੈਂਟ ਹੱਦਾਂ ਦੀ ਅਨਇੰਪਲੋਇਮੈਂਟ ਆ, ਔਰ ਜਿਹੜੇ ਲੋਕ ਜ਼ਿਮੀਂਦਾਰ ਥੋੜੀਆਂ ਬਹੁਤੀਆਂ ਜ਼ਮੀਨਾਂ ਵਾਲੇ ਆ ਉਹ ਦਿਹਾੜੀਆਂ ਕਰਨ ਲਈ ਮਜਬੂਰ ਹੋਏ ਹੋਏ ਆ, ਔਰ ਲੇਬਰ ਚੌਂਕਸ ਤੇ ਉਹ ਖੜੇ ਆ ਕਿ ਸਾਨੂੰ ਕੋਈ ਦਿਹਾੜੀ ਦੇ ਉੱਤੇ ਲੈ ਜੇ ਤਾਂ ਕਿ ਸਾਡਾ 1 ਦਿਨ ਦਾ 2 ਦਿਨ ਦਾ ਰੋਟੀ ਦਾ ਬੰਦੋਬਸਤ ਹੋ ਜੇ। ਤੋ ਇਸ ਕਿਸਮ ਦੇ ਮਤਲਬ ਹਾਲਾਤ ਇਸ ਮੁਲਕ, ਔਰ ਲੋਕ ਕਹਿੰਦੇ ਆ ਜੀ ਲੋਕ ਕਿਉਂ ਬਾਹਰ ਜਾ ਰਹੇ ਆ, ਕੈਨੇਡਾ ਬੱਚੇ ਜਾ ਰਹੇ ਆ, ਆਸਟ੍ਰੇਲੀਆ ਜਾ ਰਹੇ ਆ ਜਾਂ ਹੋਰ ਮੁਲਕਾਂ 'ਚ ਜਾ ਰਹੇ, ਉਹ ਮਜਬੂਰ ਆ। ਉਹਨਾਂ ਨੂੰ ਕੋਈ ਚੀਜ਼ ਜਿਹੜੀ ਰੋਸ਼ਨੀ ਦੀ ਕਿਰਨ ਕਿਸੇ ਪਾਸੋਂ ਨਜ਼ਰ ਹੀ ਨਹੀਂ ਆਉਂਦੀ, ਕੋਈ ਜੌਬ ਦੀ ਇੱਥੇ ਅਪਰਚੁਨਿਟੀ ਨਹੀਂ ਜਿਹੜੀਆਂ। ਔਰ ਤੁਹਾਨੂੰ ਹੋਰ ਵੀ ਦੱਸਦੇ ਆ, ਆ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਇੱਧਰ ਉੱਧਰ ਹੋਈਆਂ ਸੀ ਨਾ, ਮਸ਼ਰੂਮਿੰਗ ਜਿਨ੍ਹਾਂ ਦੀ ਹੋਈ ਸੀ, ਖੁੰਬਾਂ ਦੀ ਤਰ੍ਹਾਂ ਉਗੜੀਆਂ ਸੀ, ਉਹ ਸਾਰੀਆਂ ਖਾਲੀ ਪਈਆਂ। ਤੋ ਇਸ ਵੇਲੇ ਜੇ ਕੋਈ ਚੀਜ਼ ਚੱਲਦੀ ਹੈ ਤਾਂ ਹਸਪਤਾਲ ਚੱਲਦੇ ਆ, ਬਾਕੀ ਕੋਈ ਇੰਡਸਟਰੀ ਨਹੀਂ ਚੱਲਦੀ, ਕੋਈ ਐਜੂਕੇਸ਼ਨਲ ਇੰਸਟੀਟਿਊਸ਼ਨ ਨਹੀਂ ਚੱਲਦੇ, ਕੁਛ ਨਹੀਂ ਚੱਲ ਰਿਹਾ। ਮੁਲਕ ਜਿਹੜਾ ਸਟੈਂਡ ਸਟਿਲ ਹੈਗਾ, ਔਰ ਲੋਕ ਕ੍ਰਾਈਮ ਡੇ ਬਾਈ ਡੇ ਵੱਧਦਾ ਜਾ ਰਿਹਾ, ਔਰ ਬਹੁਤ ਸੰਜੀਦਾ ਜਿਹੜੇ ਪੁਲਿਸ ਆਫੀਸਰ ਆ ਉਹ ਕਹਿ ਰਹੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ